ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਥਰਡ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ ਇਜ਼ਰਾਈਲ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਭਾਰਤ ਦੇ ਦੌਰੇ ਤੇ ਨੇ। ਪ੍ਰੈਜ਼ੀਡੈਂਟ ਰਿਊਵਨ ਰਿਵਲਿਨ ਉਹਨਾਂ ਦਾ ਨਾਂ ਹੈ ਜੀ। ਔਰ ਬੜੀਆਂ ਜੱਫੀਆਂ ਪੈ ਰਹੀਆਂ ਪ੍ਰੈਜ਼ੀਡੈਂਟਾਂ ਦੀਆਂ, ਮੋਦੀ ਔਰ ਦੂਸਰੇ, ਔਰ ਟੈਰਰ ਖ਼ਤਮ ਕਰ ਦੇਣਾ, ਅਸੀਂ ਸਾਥੀ ਹਾਂ, ਇਨ ਐਂਡ ਆਊਟ, ਭਾਈ ਭਾਈ ਜੀ। ਔਰ ਅਸੀਂ ਹਾਲਾਂ ਖਬਰ ਤਾਂ ਇੱਕ ਮੈਂ ਕੱਲ੍ਹ ਵੀ ਕੱਢੀ ਸੀ, ਉਹ ਸੀ ਇੰਡੀਆ ਇਜ਼ਰਾਈਲ ਟੂ ਜੁਆਇੰਟਲੀ ਫਾਈਟ ਟੈਰਰ। ਮੈਂ ਕਿਹਾ ਤੁਸੀਂ ਮਿਡਲ ਈਸਟ 'ਚ ਜੀਣਾ ਹਰਾਮ ਕੀਤਾ ਹੋਇਆ ਫਲਸਤੀਨੀਆਂ ਦਾ, ਇਹਨੇ ਮੋਦੀ ਨੇ ਵਿਦਿਨ ਦਾ ਕੰਟਰੀ ਘੱਟ ਗਿਣਤੀਆਂ ਦਾ ਜੀਣਾ ਹਰਾਮ ਕੀਤਾ ਹੈ, ਗੁਆਂਢੀਆਂ ਦਾ ਜੀਣਾ ਹਰਾਮ ਕੀਤਾ ਹੈ। ਅਤੇ ਤੁਸੀਂ ਜਿਹੜੀਆਂ ਦੋਨੋਂ ਹੀ ਤਾਕਤਾਂ, ਹਿੰਦੂਤਵਾਦੀ ਆਈਡੀਓਲੋਜੀ ਔਰ ਅਫਸੋਸ ਇਜ਼ਰਾਈਲ ਦਾ ਹੁੰਦਾ ਹੈ, ਮੈਂ ਇਜ਼ਰਾਈਲ ਬਾਰੇ ਕੁਝ ਕਹਿਣ ਤੋਂ ਬਹੁਤ ਵਾਰੀ ਸੰਕੋਚ ਕਰਦਾ ਹੈ ਜੀ, ਕਿਉਂਕਿ ਅਸੀਂ ਜਦੋਂ ਪਰਸੀਕਿਊਸ਼ਨ ਦੀ ਗੱਲ ਕਰਦੇ ਹਾਂ, ਯਹੂਦੀਆਂ ਦਾ 3000 ਸਾਲ ਦਾ ਇਤਿਹਾਸ ਹੈ ਉਹਨਾਂ ਦੀ ਪਰਸੀਕਿਊਸ਼ਨ ਦਾ। ਹਮੇਸ਼ਾ ਅਸੀਂ ਜਦੋਂ ਖਾਲਿਸਤਾਨ ਮਾਡਲ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਇਜ਼ਰਾਈਲ ਔਰ ਪਾਕਿਸਤਾਨ ਇਹ ਦੋ ਮਾਡਲ ਨੇ ਜਿਨ੍ਹਾਂ ਰਾਹੀਂ ਜਿਹੜਾ ਧਰਮ ਆਧਾਰਿਤ ਸਟੇਟ ਬਣੀ। ਇਜ਼ਰਾਈਲ ਦੀ ਪਰਸੀਕਿਊਸ਼ਨ ਬੇਸ ਸੀ, ਪਾਕਿਸਤਾਨ ਨੇ ਵੀ ਕਿ ਬਈ ਵਿਦਨ ਕੰਟਰੀ ਜਿਹੜਾ ਅਸੀਂ ਸੈਪਰੇਟ ਨੇਸ਼ਨ ਹੈ, ਨਾਟ ਪਾਰਟ ਆਫ ਹਿੰਦੂਜ਼। ਲੇਕਿਨ ਮੈਨੂੰ ਇਹ ਅਫਸੋਸ ਹੁੰਦਾ ਜਦੋਂ ਮੈਂ ਇਹ ਦੇਖਦਾ ਕਿ ਵੀ ਜੇ 3000 ਸਾਲ ਦੀ ਪਰਸੀਕਿਊਸ਼ਨ ਤੋਂ ਬਾਅਦ ਤੁਹਾਨੂੰ ਰੱਬ ਨੇ ਇੱਕ ਸਟੇਟ ਦਿੱਤੀ, ਭਾਵੇਂ ਉਹ ਸਟੇਟ ਦਾ ਬਰਥ ਵੀ ਇੱਕ ਸ਼ਰਾਰਤ 'ਚੋਂ, ਯੂਰਪ ਦਾ ਕਲੈਕਟਿਵ ਗਿਲਟ ਸੀ ਔਰ ਉਹਦੇ 'ਚੋਂ ਹੀ ਹੋਇਆ। ਪਰ ਚਲੋ ਜਦੋਂ ਤੁਹਾਡੇ ਕੋਲ ਆ ਗਿਆ ਮੁਲਕ, ਇਹ ਠੀਕ ਹੈ ਵੀ ਅਰਬ ਦੇਸ਼ਾਂ ਦੇ ਹਮਲੇ ਹੋਏ ਦੂਜੇ, ਪਰ ਹੁਣ ਤੁਸੀਂ ਦੁਨੀਆ ਦੇ ਵਿੱਚ ਇੱਕ ਤਾਕਤ ਦੇ ਤੌਰ 'ਤੇ ਐਮਰਜ ਹੋਏ ਹੋ। 5ਵਾਂ 6ਵਾਂ ਵੱਡਾ ਆਰਮਸ ਐਕਸਪੋਰਟਰ ਦੇਸ਼ ਹੋ ਤੁਸੀਂ, ਤੁਹਾਡੀ ਪਰ ਕੈਪੀਟਾ ਇਨਕਮ $20,000 ਤੋਂ ਜ਼ਿਆਦਾ ਹੈ ਔਰ ਤੁਹਾਡੀ ਐਕਸਪਰਟੀਜ਼ ਹੈ ਬਹੁਤ ਸਾਰੀਆਂ ਚੀਜ਼ਾਂ। ਹੁਣ ਮੈਗਨੈਨਿਮਿਟੀ ਦਿਖਾਓ, ਭਾਵੇਂ ਤੁਹਾਨੂੰ ਲੱਗਦਾ ਵੀ ਤੁਹਾਡੇ 'ਤੇ ਜਿਹੜੇ ਆ ਉਹ ਤੁਹਾਨੂੰ ਮਿਟਾਉਣ ਦੇ ਲਈ ਧੱਕੇ ਹੁੰਦੇ ਰਹੇ। ਔਰ ਅਸੀਂ ਸਮਝਦੇ ਹਾਂ ਵੀ ਫਲਸਤੀਨ ਔਰ ਇਜ਼ਰਾਈਲ ਸਾਈਡ ਬਾਈ ਸਾਈਡ ਦੋ ਮੁਲਕ ਜਿਹੜੇ ਨੇ ਉਹ ਐਗਜ਼ਿਸਟ ਕਰ ਸਕਦੇ ਨੇ। ਔਰ ਜੇ ਇਜ਼ਰਾਈਲ ਸੱਚਮੁੱਚ ਇੱਕ ਬਿਗ ਬ੍ਰਦਰ ਰੋਲ ਜਿਹੜਾ ਉੱਥੇ ਅਦਾ ਕਰਨਾ ਸ਼ੁਰੂ ਕਰ ਦੇ, ਅਤੇ ਜੇ ਇਜ਼ਰਾਈਲ ਨੇ ਇੰਡੀਪੈਂਡੈਂਟਲੀ, ਕਿਉਂਕਿ ਮਲਟੀਪੋਲਰ ਵਰਲਡ ਬਣ ਰਿਹਾ, ਇੱਕ ਪਾਸੇ ਅਮਰੀਕਾ ਦੇ ਬਰਾਬਰ ਹੁਣ ਚਾਈਨਾ ਮਿਲਟਰੀ ਔਰ ਇਕਨੋਮਿਕਲ ਪਾਵਰ ਹੈ, ਉਧਰ ਬ੍ਰਾਜ਼ੀਲ, ਭਾਵੇਂ ਹੁਣ ਅੱਜ ਕੱਲ੍ਹ ਫਿਰ ਬ੍ਰਾਜ਼ੀਲ ਥੱਲੇ ਨੂੰ ਚਲੀ ਗਈ। ਸੋ ਈਵਨ ਇਜ਼ਰਾਈਲ ਜੇ ਅਰਬ ਦੇਸ਼ਾਂ ਦੇ ਨਾਲ, ਗੁਆਂਢੀਆਂ ਦੇ ਨਾਲ ਫਲਸਤੀਨੀਆਂ ਦਾ ਮੁਲਕ ਬਣਾ ਕੇ ਗੁੱਡਵਿਲ ਲੈਂਦਾ ਹੈ, ਤਾਂ ਉਸ ਮਲਟੀਪੋਲਰ ਵਰਲਡ ਦੇ ਵਿੱਚ ਬਜਾਏ ਕਿ ਅਮਰੀਕਾ ਦਾ ਪਿਛਲਾ ਬਣਨ ਦੇ, ਇਜ਼ਰਾਈਲ ਮਿਡਲ ਈਸਟ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਵੀ ਸ਼ਕਤੀ ਦੇ ਤੌਰ 'ਤੇ ਉੱਭਰ ਸਕਦਾ। ਨਿਊਕਲੀਅਰ ਪਾਵਰ ਵੀ ਹੈ, ਇਕੋਨਮੀ ਵੀ ਹੈ ਔਰ ਪੂਰਾ ਪ੍ਰਭਾਵ ਵੀ ਹੈ, ਔਰ ਉਹਨਾਂ ਕੋਲ ਬਹੁਤ ਸਾਰੀਆਂ ਐਕਸਪਰਟੀਜ਼ ਵੀ ਨੇ। ਪਰ ਇਹ ਅਨਫੋਰਚੂਨੇਟ ਹੈ ਕਿ ਇਜ਼ਰਾਈਲ ਨੇ ਉਸ ਇੰਡੀਆ ਜਾਂ ਹਿੰਦੂਤਵੀ ਫੋਰਸਿਸ ਦੇ ਨਾਲ ਹੈਂਡ ਜੁਆਇਨ ਕੀਤੇ ਨੇ ਜਿਨ੍ਹਾਂ ਦੀ ਆਈਡੀਓਲੋਜੀ ਨਾਜ਼ੀਆਂ 'ਚੋਂ ਨਿਕਲੀ, ਜਿਨ੍ਹਾਂ ਨਾਜ਼ੀਆਂ ਦੇ ਕੰਸਨਟ੍ਰੇਸ਼ਨ ਕੈਂਪਾਂ ਦੇ ਵਿੱਚੋਂ ਦੂਸਰਿਆਂ 6 ਮਿਲੀਅਨ ਯਹੂਦੀ ਮਾਰੇ ਗਏ। ਉਹਨਾਂ ਦਾ ਵੀ ਇਹ ਸੀ, ਵਨ ਨੇਸ਼ਨ, ਵਨ ਰੇਸ, ਵਨ ਲੀਡਰ, ਵਨ ਪੀਪਲ। ਇੱਥੇ ਵੀ ਹਿੰਦੁਸਤਾਨ ਹੈ। ਪਰ ਇਹ ਜਿਸ ਅੰਦਾਜ਼ ਦੇ ਵਿੱਚ ਇੱਕ ਤੋਂ ਬਾਅਦ ਇੱਕ ਉੱਥੇ ਬਿਲਕੁਲ ਹੀ ਐਕਸਟ੍ਰੀਮ ਲਾਈਨ ਵਾਲੇ ਜਿਹੜੇ ਲੀਡਰ ਆ ਰਹੇ ਨੇ ਇਜ਼ਰਾਈਲ 'ਚ, ਇਹ ਕੋਈ ਉਹਨਾਂ ਦੇ ਆਪਣੇ ਮੁਲਕ ਦਾ ਵੀ ਭਲਾ ਨਹੀਂ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਡਿਪਰਾਈਵ ਕਰ ਦਿਓ ਉਹਦੇ ਨੈਚੁਰਲ ਹੱਕ ਤੋਂ, ਜਿਹਦੇ ਕੋਲ ਕੁਛ ਨਹੀਂ ਹੁੰਦਾ, ਉਹਨੇ ਕੀ ਕਰਨਾ? ਉਹਨੇ ਤੁਹਾਨੂੰ ਵੀ ਨਹੀਂ ਫਿਰ ਜੀਣ ਦੇਣਾ ਹੁੰਦਾ। ਔਰ ਇਹੀ ਕਾਰਨ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਦਹਿਸ਼ਤਗਰਦ ਹਮਲਾ ਹੋ ਜਾਂਦਾ ਹੈ, ਕਦੇ ਜੈਰੂਸ਼ਲਮ 'ਚ ਹੋ ਗਿਆ, ਤੈਲ ਅਵੀਵ 'ਚ ਹੋ ਗਿਆ। ਅਸੀਂ ਹਾਲਾਂਕਿ ਇਸ ਕਿਸਮ ਦਿਆਂ ਨੂੰ ਇੰਡੋਰਸ ਨਹੀਂ ਕਰਦੇ, ਲੇਕਿਨ ਇਹ ਵੀ ਹਕੀਕਤ ਹੈ ਕਿ ਜਿਹੜਾ ਬੰਦਾ ਫਿਰ ਜਿਹਦੇ ਕੋਲ ਕੁਛ ਵੀ ਨਹੀਂ ਹੁੰਦਾ ਉਹ ਤਾਂ ਲੂਜ਼ਰ, ਉਹਨੇ ਕੀ ਲੂਜ਼ ਕਰਨਾ। ਸੋ ਅਸੀਂ ਸਮਝਦੇ ਹਾਂ ਕਿ ਬਜਾਏ ਕਿ ਇਹ ਜਾ ਕੇ ਹੁਣ ਉੱਥੇ ਇਜ਼ਰਾਈਲ ਦਾ ਫਰੈਂਡਸ਼ਿਪ ਬਿਟਵੀਨ ਇੰਡੀਆ ਐਂਡ ਇਜ਼ਰਾਈਲ ਇਜ਼ ਐਟ ਵਰਕ ਡੇ ਇਨ ਐਂਡ ਡੇ ਆਊਟ and is not a relationship we should be hiding, said Israeli President Reuven Rivlin as he pledged full support to India in fighting terrorism. Rivlin arrived today in Mumbai on an 8-day visit to India, the first by any Israeli president in nearly 2 decades. 20 ਸਾਲਾਂ 'ਚ ਪਹਿਲਾ ਪ੍ਰੈਜ਼ੀਡੈਂਟ ਹੈ ਅਮਰੀਕਾ ਦਾ ਜਿਹੜਾ ਇਜ਼ਰਾਈਲ ਦਾ ਜਿਹੜਾ ਆਇਆ ਔਰ ਲੰਬੀ ਯਾਤਰਾ ਹੈ, ਔਰ ਉਹ ਕਹਿ ਰਹੇ ਜੀ ਅਸੀਂ ਬਿਲਕੁਲ ਸਪੋਰਟ ਕਰਾਂਗੇ। ਬਾਅਦ 'ਚੋਂ ਪ੍ਰਣਾਬ ਮੁਖਰਜੀ ਨੂੰ ਵੀ ਮਿਲੇਗਾ, ਮੋਦੀ ਨੂੰ ਵੀ ਮਿਲੇਗਾ। ਔਰ ਲਾਸਟ ਇਜ਼ਰਾਈਲੀ ਪ੍ਰੈਜ਼ੀਡੈਂਟ ਈਜ਼ਰ ਵਿਜ਼ਮੈਨ ਜਨਵਰੀ 1997 ਦੇ ਵਿੱਚ ਆਇਆ ਸੀ, ਔਰ ਉਹਦੇ 'ਚ ਇੱਕ ਐਗਰੋਟੈਕ ਕਾਨਫਰੰਸ ਹੈ ਚੰਡੀਗੜ੍ਹ 'ਚ, ਉਹਦੇ 'ਚ ਵੀ ਉਹਨੇ ਐਡਰੈਸ ਕਰਨਾ। ਸੋ ਕੁੱਲ ਮਿਲਾ ਕੇ ਇਸ ਖਬਰ ਦੇ ਨਾਲ ਜਦੋਂ ਮੈਂ ਦੂਸਰੀ ਖਬਰ ਵੀ ਦੇਖੀ, ਉਹਦੇ 'ਚ ਵੀ ਖਬਰ ਦਾ ਇੰਟੈਂਟ ਤਾਂ ਇਹੀ ਸੀ, ਇੰਡੀਆ ਇਜ਼ਰਾਈਲ ਟੂ ਜੁਆਇੰਟਲੀ ਫਾਈਟ ਟੈਰਰ। ਇਹ ਵੀ ਇਸੇ ਲਾਈਨ ਦੇ ਉੱਤੇ ਹੀ ਹੈ ਕਿ ਬਈ ਉਹਨੇ ਕਿਹਾ
India and Israel today sent out a joint message against terrorism as Israeli President Rivlin held talks with Prime Minister Modi. Both leaders emphasized on the threat of terrorism to global security and reiterated their country's commitment in fighting this menace. The PM in his remarks made no mention of Pakistan but also left no doubt in anyone's minds that reference was to the neighboring country. We recognize that terrorism is a global challenge, knows no boundaries and has extensive links with other forms of organized crimes. Regrettably, one of the countries of its origin and spread is in India's neighborhood, Modi said. ਹੁਣ ਇਜ਼ਰਾਈਲ ਦੇ ਨਾਲ ਵੀ ਇਹਨਾਂ ਨੂੰ ਤਾਂ ਜਿਵੇਂ ਪਾਕਿਸਤਾਨ ਦਾ ਭੂਤ ਲੜਿਆ ਹੋਇਆ ਜਾਂ ਭੂਤ ਚੜਿਆ ਇਹਨਾਂ ਦੇ ਉੱਤੇ ਵੀ ਗੱਲ ਤੂੰ ਇਜ਼ਰਾਈਲ ਨਾਲ ਕਰ ਰਿਹਾ ਨੇਬਰਿੰਗ ਕੰਟਰੀ ਫਲਾਣਾ ਤੁਸੀਂ ਸਭ ਤੋਂ ਵੱਡੇ ਟੈਰਰਿਸਟ ਹੋ ਦੁਨੀਆ ਦੇ ਜੀ ਸਭ ਤੋਂ ਵੱਡੀ ਟੈਰਰਿਸਟ ਜਮਾਤ ਵਿਦ ਦਾ ਲਾਰਜੈਸਟ ਕਾਡਰ RSS ਹੈ ਤੁਸੀਂ ਗਾਂਧੀ ਮਾਰਿਆ ਤੁਸੀਂ ਬਾਬਰੀ ਮਸਜਿਦ ਢਾਈ ਤੁਸੀਂ ਜਿਹੜਾ ਹੈ ਉਹ ਅਯੁੱਧਿਆ ਚ ਢਾਣ ਤੋਂ ਬਾਅਦ ਬਾਬਰੀ ਮਸਜਿਦ ਹਜ਼ਾਰਾਂ ਮੁਸਲਮਾਨ ਮਾਰੇ ਤੁਸੀਂ ਸਿੱਖ ਨਸਲਕੁਸ਼ੀ ਦਾ ਨਵੰਬਰ 84 ਚ ਇੰਦਰਾ ਗਾਂਧੀ ਦੇ ਹਮਾਇਤ ਹੀ ਨਹੀਂ ਕੀਤੀ ਤੁਹਾਡੀਆਂ ਗੈਂਗਸ ਹਿੱਸਾ ਸੀਗੀਆਂ ਤੁਹਾਡੇ ਤੋਂ ਵੱਡਾ ਦਹਿਸ਼ਤਗਰਦ ਕੌਣ ਹੈ ਤੁਸੀਂ ਆਸਟ੍ਰੇਲੀਅਨ ਪ੍ਰੀਚਰ ਮਿਸਟਰ ਡਾਕਟਰ ਗ੍ਰੈਮ ਤੇ ਉਹਦੇ 2 ਬੱਚੇ 9 ਤੇ 11 ਸਾਲ ਦੇ ਤੁਸੀਂ ਜਿਉਂਦੇ ਸਾੜ ਦਿੱਤੇ ਉੜੀਸਾ ਦੇ ਵਿੱਚ ਕੀ ਨਹੀਂ ਕੀਤਾ ਹੈ ਇਹਨਾਂ ਨੇ ਸੋ ਕੁੱਲ ਮਿਲਾ ਕੇ ਔਰ ਇਜ਼ਰਾਈਲ ਜਿਹੜਾ ਹੂ ਹਾ ਕਰ ਰਹੇ ਨੇ ਪਰ ਜਿਹੜੀ ਖਬਰ ਨੇ ਫਿਰ ਮੇਰਾ ਧਿਆਨ ਖਿੱਚਿਆ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਬੈਕਸ ਬਿਲ ਟੂ ਲਿਮਿਟ ਅਜ਼ਾਨ ਹੁਣ ਤੁਸੀਂ ਦੇਖੋ ਵੀ ਦਹਿਸ਼ਤਗਰਦ ਕੌਣ ਹੈ ਆਜ਼ਾਦੀਆਂ ਕੌਣ ਕਰਬ ਕਰ ਰਿਹਾ ਅਜ਼ਾਨ ਜਿਹੜੇ 5 ਵੇਲੇ ਦੀ ਨਮਾਜ਼ ਜਿਹੜੀ ਹੈ ਉਹ ਸਾਡੇ ਮੁਸਲਮਾਨ ਭਰਾਵਾਂ ਭੈਣਾਂ ਲਈ ਇਸਲਾਮ ਦੇ ਵਿੱਚ ਜਿਹੜਾ ਉਹਨਾਂ ਦਾ ਹਿੱਸਾ ਹੈ ਰੋਜ਼ਾਨਾ ਜਿਵੇਂ ਅਸੀਂ ਨਿਤਨੇਮ ਕਹਿੰਦੇ ਹਾਂ ਉਸ ਦਾ ਔਰ ਨਮਾਜ਼ ਸ਼ੁਰੂ ਹੋਣ ਤੋਂ ਪਹਿਲਾਂ ਅਜ਼ਾਨ ਦਿੱਤੀ ਜਾਂਦੀ ਹੈ ਅਜ਼ਾਨ ਹਜ਼ਰਤ ਮੁਹੰਮਦ ਸਾਹਿਬ ਦੇ ਆਪਣੇ ਵੇਲੇ ਹੀ ਹਜ਼ਰਤ ਬਿਲਾਲ ਜਿਹੜੇ ਨੇ ਉਹਨਾਂ ਦੀ ਬੜੀ ਬੁਲੰਦ ਆਵਾਜ਼ ਸੀ ਔਰ ਉਹ ਅਜ਼ਾਨ ਦਿੰਦੇ ਸੀ ਸੋ ਅਜ਼ਾਨ ਦੇ ਵਿੱਚ ਇੱਕ ਬੜਾ ਮੈਲੋਡੀ ਵੀ ਹੁੰਦੀ ਹੈ ਪਰ ਅਜ਼ਾਨ ਇਸ ਗੱਲ ਦਾ ਸਬੂਤ ਹੁੰਦਾ ਹੈ ਔਰ ਇਸ ਗੱਲ ਦਾ ਇੱਕ ਅਲਾਰਮ ਹੈ ਕਿ ਭਾਈ ਰੱਬ ਵਾਲਿਓ ਜਿਹੜਾ ਨਮਾਜ਼ ਦਾ ਟਾਈਮ ਹੈ ਮਸਜਿਦ 'ਤੇ ਆ ਜਾਓ ਔਰ ਮੈਂ ਜਦੋਂ ਇਹ ਖਬਰ ਪੜ੍ਹ ਰਿਹਾ ਸੀ ਮੈਂ ਕਿਹਾ ਇਹ ਮਾਡਰਨ ਸਟੇਟ ਹੈ 21ਵੀਂ ਸਦੀ ਦੀ ਮਹਾਰਾਜਾ ਰਣਜੀਤ ਸਿੰਘ ਹੁਣ 100 ਸਾਲ ਸਿੱਖਾਂ ਨੇ ਮੁਗਲਾਂ ਔਰ ਅਫਗਾਨਾਂ ਦੇ ਨਾਲ ਲੋਹਾ ਲਿਆ ਘੱਲੂ ਕਾਰੇ ਹੋਏ ਸਿਰਾਂ ਦੇ ਮੁੱਲ ਰੱਖੇ ਗਏ ਬਹੁਤ ਜ਼ੁਲਮ ਹੋਇਆ ਉਹਦੇ 'ਚ ਕੋਈ ਸ਼ੱਕ ਨਹੀਂ ਜੀ 100 ਸਾਲ ਬਾਅਦ ਜਦੋਂ ਸਾਡੇ ਕੋਲ ਪੋਲੀਟੀਕਲ ਪਾਵਰ ਆਈ ਸਰਕਾਰੇ ਖਾਲਸਾ ਜੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਸੋ ਜ਼ਾਹਰ ਹੈ ਵੀ ਸਾਡੇ ਵਿੱਚ ਵੀ ਕੁਝ ਲੋਕ ਜਿਹੜੇ ਉਸ ਪੀਰੀਅਡ ਦੇ ਵਿੱਚ ਦੁਖੀ ਸੀ ਔਰ ਲਗਾਤਾਰ ਇਤਿਹਾਸ 3-4 ਜਨਰੇਸ਼ਨਾਂ ਤੁਹਾਡੀਆਂ ਨੇ ਸਫ਼ਰ ਕੀਤਾ ਹੈ ਉਹਨਾਂ ਨੇ ਜਿਹੜਾ ਉਸ ਜਿਸ ਇਲਾਕੇ ਦੇ ਵਿੱਚ ਮਸਜਿਦ ਸੀ ਜਿੱਥੇ ਉਹ ਕੁਝ ਲੋਕ ਰਹਿੰਦੇ ਸੀ ਉਹਨਾਂ ਨੇ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਜਿਹੜੀ ਹੈ ਉਹ ਅਪੀਲ ਪਾਈ ਕਿ ਜੀ ਇਹਨਾਂ ਦੀ ਜਿਹੜੀ ਹੈ ਅਜ਼ਾਨ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਬਾਂਗ ਕਹਿੰਦੇ ਹਾਂ ਅਸੀਂ ਕਹਿੰਦੇ ਬਾਂਗ ਕਿਉਂਕਿ ਜਿਵੇਂ ਕੁੱਕੜ ਦੀ ਬਾਂਗ ਜਿਹੜੀ ਹੈ ਉਸ ਦੇ ਵਿੱਚ ਇੱਕ ਵੱਡੀ ਆਵਾਜ਼ ਹੁੰਦੀ ਹੈ ਜਿਸ ਨੂੰ ਲੋਕ ਜਾਗਦੇ ਨੇ ਔਰ ਜ਼ਾਹਰ ਹੈ ਅਜ਼ਾਨ ਵੀ ਅੱਲਾ ਦੇ ਬੰਦਿਆਂ ਨੂੰ ਜਗਾਉਣ ਲਈ ਹੈ ਕਿ ਭਾਈ ਆਓ ਜਿਹੜਾ ਹੈ ਉਹ ਨਮਾਜ਼ ਦਾ ਵਕਤ ਹੈ ਇਬਾਦਤ ਦਾ ਟਾਈਮ ਜੀ ਔਰ ਉਹਨਾਂ ਸਿੱਖ ਔਰ ਹਿੰਦੂ ਇਕੱਠੇ ਹੋ ਕੇ ਆਏ ਕਿ ਜੀ ਇਹ ਇਹਨਾਂ ਦੀ ਬਾਂਗ ਬੰਦ ਕਰੋ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਉਹਨਾਂ ਨੇ ਕਿਹਾ ਜੀ ਦੇਖੋ ਇਹਨਾਂ ਦਾ ਰਾਜ ਸੀ ਸਾਡੇ ਤੇ ਕਿੰਨੇ ਜ਼ੁਲਮ ਹੁੰਦੇ ਸੀ ਕੀ ਨਹੀਂ ਹੋਇਆ ਸਾਡੇ ਨਾਲ ਔਰ ਹੁਣ ਸਾਡਾ ਰਾਜ ਹੈ ਇਹ ਸਾਡੀ ਨੀਂਦ ਆਰਾਮ ਕਰਦੇ ਨੇ ਸਾਰਾ ਦਿਨ ਸ਼ਾਮ ਨੂੰ ਸਵੇਰੇ ਸ਼ੁਰੂ ਹੋ ਜਾਂਦੇ ਨੇ ਔਰ ਇਹ ਬੰਦ ਕਰੋ ਜੀ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਠੀਕ ਹੈ ਉਹਨਾਂ ਨੇ ਜਿਹੜੇ ਵੀ ਉਸ ਇਲਾਕੇ ਦੇ ਸੀ ਉਹਨਾਂ ਨੂੰ ਸੱਦ ਲਿਆ ਉਹਨਾਂ ਨੇ ਕਿਹਾ ਜੀ ਇਹ ਲੋਕ ਜਿਹੜੇ ਨੇ ਇਹ ਸ਼ਿਕਾਇਤੀ ਨੇ ਕਿ ਵੀ ਇਹਨਾਂ ਦਾ ਜਿਹੜੀ ਹੈ ਆਰਾਮ ਔਰ ਚੈਨ ਭੰਗ ਹੁੰਦਾ ਹੈ ਇਹਨਾਂ ਦੀ ਨੀਂਦ ਖਰਾਬ ਹੁੰਦੀ ਹੈ ਤੁਸੀਂ ਸਵੇਰੇ ਅਜ਼ਾਨ ਦਿੰਦੇ ਹੋ ਸ਼ੁਰੂ ਕਰਦੇ ਹੋ ਤੇ ਇਹ ਦੱਸੋ ਉਹਨਾਂ ਨੇ ਕਿਹਾ ਜੀ ਦੇਖੋ ਸਾਡਾ ਕੋਈ ਮਕਸਦ ਕਿਸੇ ਦੀ ਨੀਂਦ ਹਰਾਮ ਕਰਨ ਦਾ ਜਾਂ ਕਿਸੇ ਦੀ ਸ਼ਾਂਤੀ ਭੰਗ ਕਰਨ ਦਾ ਨਹੀਂ ਹੈ ਇਹ ਤਾਂ ਰੱਬ ਦੇ ਬੰਦਿਆਂ ਨੂੰ ਸੱਦਾ ਹੈ ਕਿ ਭਾਈ ਆ ਜਾਓ ਆ ਕੇ ਨਮਾਜ਼ ਪੜ੍ਹੋ ਰੱਬ ਨੂੰ ਯਾਦ ਕਰੋ ਉਹਨਾਂ ਨੇ ਕਿਹਾ ਜੀ ਬਸ ਇਸ ਲਈ ਦਿੰਦੇ ਹੋ ਰਣਜੀਤ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਵੀ ਜੇ ਜਿਹੜੇ ਬੰਦੇ ਸ਼ਿਕਾਇਤੀ ਸੀ ਉਹਨਾਂ ਨੇ ਕਿਹਾ ਜੀ ਚਲੋ ਤੁਸੀਂ ਇਸ ਤਰ੍ਹਾਂ ਕਰੋ ਇਹ ਬਾਂਗ ਅਸੀਂ ਬੰਦ ਕਰ ਦਿੰਦੇ ਤੁਸੀਂ ਰੋਜ਼ਾਨਾ ਸਵੇਰੇ ਜਾ ਕੇ ਨਾ ਹਰ ਜਿਹੜਾ ਉਸ ਬਸਤੀ ਇਲਾਕੇ ਦਾ ਮੁਸਲਮਾਨ ਹੈ ਉਹਦੇ ਘਰ 'ਚ ਉਹਨੂੰ ਜਗਾ ਦਿਆ ਕਰੋ ਜਾ ਕੇ ਕਿ ਭਈ ਨਮਾਜ਼ ਦਾ ਟਾਈਮ ਉਦੋਂ ਤਾਂ ਉਹਨਾਂ ਨੇ ਕਿਹਾ ਜੀ ਠੀਕ ਹੈ ਕਰ ਲੈਂ ਬਾਹਰ ਜਾ ਕੇ ਉਹਨਾਂ ਨੇ ਅਜੇ ਫੈਸਲਾ ਉਹਨਾਂ ਨੇ ਕਿਹਾ ਜਰਾ ਸੋਚ ਲਓ ਆਪਸ 'ਚ ਫੈਸਲਾ ਕਰ ਲਓ ਕਿ ਭਈ ਅਸੀਂ ਧਾਰਮਿਕ ਆਜ਼ਾਦੀ ਤਾਂ ਕਾਇਮ ਰੱਖਣੀ ਹੈ ਪਰ ਜੇ ਤੁਹਾਡਾ ਇਹ ਹੈ ਉਹ ਫਿਰ ਆ ਗਏ ਸਲਾਹ ਸ਼ੁਰੂ ਕਰਕੇ ਉਹ ਕਹਿਣ ਲੱਗੇ ਉਹ ਇਹ ਕਿਹੜਾ ਜਾ ਕੇ ਉੱਥੇ ਜਗਾਏਗਾ ਕੀ ਹੈ ਰਹਿਣ ਦਿਓ ਜਿਵੇਂ ਹੁੰਦਾ ਔਰ ਇਹ ਰਣਜੀਤ ਸਿੰਘ ਦਾ ਇੱਕ ਯੂਨੀਕ ਤਰੀਕਾ ਸੀ ਦੱਸਣ ਦੇ ਲਈ ਕਿ ਧਾਰਮਿਕ ਆਜ਼ਾਦੀ ਕੀ ਹੈ ਔਰ ਹੁਣ ਅਸੀਂ ਮਾਡਰਨ 21ਵੀਂ ਸਦੀ ਦੀ ਗੱਲ ਕਰੀਏ
ਇਜ਼ਰਾਈਲੀ ਪੀਐਮ ਬੈਕਸ ਬਿਲ ਟੂ ਲਿਮਿਟ ਅਜ਼ਾਨ, ਕਿ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਕੋਈ ਇੱਕ ਬਿੱਲ ਆ ਰਿਹਾ ਇਜ਼ਰਾਈਲ ਦੀ ਕਨੈਸਟ ਕਹਿੰਦੇ ਨੇ ਉਹਨੂੰ, ਜੀ ਪਾਰਲੀਮੈਂਟ ਅਸੀਂ ਕਵਾਂਗੇ, ਵਿਚਾਰ ਲਈ ਜੈਰੂਸ਼ਲਮ। Israeli Prime Minister Benjamin Netanyahu said on Sunday he backed a bill limiting the number of calls to prayer from mosques, a proposal government watchdogs have called a threat to religious freedom। ਉਹਨੇ ਕਿਹਾ ਜੀ ਅਸੀਂ ਉਸ ਬਿੱਲ ਨੂੰ ਮਾਨਤਾ ਦੇ ਰਹੇ ਜਿਹਦੇ 'ਚ ਕਿ ਜਿਹੜਾ ਮਸਜਿਦ ਤੋਂ ਅਜ਼ਾਨ ਦਿੱਤੀ ਜਾਂਦੀ ਹੈ ਉਸ ਦੇ ਉੱਤੇ ਪਾਬੰਦੀ ਹੋਏਗੀ। ਔਰ ਇਹਦੇ 'ਚ ਦੇਖਣ ਵਾਲੀ ਗੱਲ ਇਹ ਹੈ ਕਿ ਇਜ਼ਰਾਈਲ ਦੇ ਵਿੱਚ ਲਗਭਗ 17.5% ਜਿਹੜੀ ਆਬਾਦੀ ਹੈ ਉਹ ਅਰਬਾਂ ਦੀ ਹੈ, ਮੁਸਲਮਾਨਾਂ ਦੀ। ਸੋ ਲਗਭਗ ਹਰ ਪੰਜਵਾਂ ਬੰਦਾ ਮੁਸਲਮਾਨ ਹੈ, ਇਵਨ ਇਜ਼ਰਾਈਲ ਦੇ ਵਿੱਚ ਵੀ ਜੀ। ਲੇਕਿਨ ਇਹ ਜਿਹੜਾ ਹੁਣ ਇਹ ਬਿੱਲ ਹੈ ਉਹ ਇਜ਼ਰਾਈਲੀ ਮੀਡੀਆ ਰਿਪੋਰਟਡ ਦੈਟ ਦ ਬਿੱਲ ਵੁੱਡ ਸਟਾਪ ਦ ਯੂਜ਼ ਆਫ ਪਬਲਿਕ ਐਡਰੈਸ ਸਿਸਟਮ ਫॉर ਕਾਲਸ ਟੂ ਪ੍ਰੇਅਰ। ਤੁਸੀਂ ਸਪੀਕਰ ਦੇ ਉੱਤੇ ਜਿਹੜਾ ਉਹ ਅਜ਼ਾਨ ਨਹੀਂ ਦੇ ਸਕਦੇ। I cannot count the times they are simply too numerous। ਹੁਣ ਦੇਖੋ ਇਹ ਵੀ ਮਜ਼ਾਕ ਹੈ, ਇਹਨੂੰ ਨਹੀਂ ਪਤਾ ਵੀ ਕਿੰਨੀ ਵਾਰੀ ਮੁਸਲਮਾਨ ਜਿਹੜੇ ਨੇ ਉਹ ਨਮਾਜ਼ ਲਈ ਪੜ੍ਹਦੇ ਨੇ। ਕਹਿੰਦੇ ਮੈਨੂੰ ਪਤਾ ਨਹੀਂ, ਬਹੁਤ ਵਾਰੀ ਹੁੰਦਾ ਹੈ। ਮਤਲਬ ਇਹ ਹੈ ਕਿ ਵੀ ਇਹ ਬਹੁਤ ਵਾਰ ਦਾ ਮਤਲਬ ਜਿਵੇਂ ਸਾਰਾ ਦਿਨ ਰਾਤ ਇਹੀ ਕੰਮ ਹੁੰਦਾ ਹੈ। That citizens have turned to me from all parts of Israeli society, from all religions, with complaints about the noise and suffering caused to them by the excessive noise coming to them from the public address system of House of Prayer, Netanyahu said on a start of cabinet। ਉਹਨੇ ਕਿਹਾ ਜੀ ਮੈਨੂੰ ਬਹੁਤ ਸ਼ਿਕਾਇਤਾਂ ਆਈਆਂ, ਲੋਕ ਕਹਿੰਦੇ ਸਾਡਾ ਜੀ ਆਰਾਮ ਅਮਨ ਚੈਨ ਭੰਗ ਹੋ ਰਿਹਾ। While the draft will applies to all houses of worship, it is seen as specifically targeting mosque। ਕਹਿੰਦੇ ਜੀ ਸਭ ਧਰਮਾਂ ਲਈ, ਬਾਕੀ ਧਰਮਾਂ 'ਚ ਤਾਂ ਹੈ ਹੀ ਨਹੀਂ ਅਜ਼ਾਨ ਦਾ। ਉਹ ਤਾਂ ਜਿਹਨੇ ਵੀ ਜਾਣਾ ਸਵੇਰੇ ਪ੍ਰੇਅਰ ਹੈ ਜਾਂ ਸ਼ਾਮ ਨੂੰ ਹੈ। ਇਸਲਾਮ ਦੇ ਵਿੱਚ 5 ਟਾਈਮ ਦੀ ਅਜ਼ਾਨ ਹੈ, ਨਮਾਜ਼ ਹੈ। ਇਜ਼ਰਾਈਲ ਉਹਨੇ ਫਿਰ ਕਿਹਾ ਵੀ 17.5% ਪਾਪੂਲੇਸ਼ਨ ਹੈ ਔਰ ਈਸਟ ਜੈਰੂਸ਼ਲਮ ਜਿਹੜਾ ਉਹ ਮੁੱਖ ਤੌਰ ਦੇ ਉੱਤੇ ਫਲਸਤੀਨੀਅਨ ਹੈ ਔਰ ਮੁਜ਼ੀਨਸ ਜਿਹੜੇ ਨੇ ਉਸ ਪਬਲਿਕ ਐਡਰੈਸ ਸਿਸਟਮ ਦੇ ਨਾਲ ਉਹ ਕਾਲ ਦਿੰਦੇ ਨੇ। ਦ ਇਜ਼ਰਾਈਲ ਡੈਮੋਕ੍ਰੇਸੀ ਇੰਸਟੀਚਿਊਟ ਏ ਨਾਨ ਪਾਰਟੀਸਨ ਥਿੰਕ ਟੈਂਕ ਹੈਜ਼ ਸਪੋਕਨ ਆਊਟ ਅਗੇਂਸਟ ਦ ਪ੍ਰਪੋਜ਼ਲ। ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਗਲਤ ਹੈ ਔਰ ਅਸੀਂ ਵੀ ਇਸ ਨੂੰ ਕੰਡੈਮ ਕਰਦੇ ਹਾਂ। ਪਰ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਹੁਣ ਇਜ਼ਰਾਈਲ ਇੰਡੀਆ ਭਾਈ ਭਾਈ ਹੈ, ਜੇ ਇੱਧਰ ਇਜ਼ਰਾਈਲ ਕਾਨੂੰਨ ਬਣਾ ਰਿਹਾ ਕਿ ਵੀ ਤੁਹਾਨੂੰ ਅਸੀਂ ਬੰਗ ਨਹੀਂ ਦੇਣ ਦੇਣੀ ਪਬਲਿਕ ਐਡਰੈਸ ਸਿਸਟਮ ਤੇ ਇਹੋ ਜਿਹਾ ਕਾਨੂੰਨ ਫਿਰ ਜਦੋਂ ਮੋਦੀ ਨੇ ਵੀ ਲੈ ਆਂਦਾ ਔਰ ਉਹਨੇ ਕਿਹਾ ਜੀ ਦੇਖੋ ਇਜ਼ਰਾਈਲ ਇੰਨਾ ਪ੍ਰੋਗਰੈਸਿਵ ਕੰਟਰੀ ਦੁਨੀਆ ਦਾ ਉਹਨੇ ਕੀਤਾ ਇਹ ਹਾਂ ਅਸੀਂ ਕਿਉਂ ਨਹੀਂ ਕਰ ਸਕਦੇ। ਸੋ ਇਹ ਦੱਸ ਰਿਹਾ ਸਭ ਕੁਝ ਕਿ ਵੀ ਨਾਜ਼ੀ ਆਈਡੀਓਲੋਜੀ ਕਿੱਧਰ ਨੂੰ ਲੈ ਕੇ ਜਾ ਰਹੀ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਂਦੇ ਹਾਂ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।